ਇਹ ਸਾਂਝ ਕਿਵੇਂ ਟੁੱਟੀ ਜਦੋਂ ਤੁਹਾਨੂੰ ਕਿਹਾ ਗਿਆ ਕਿ ਹੁਣ ਤੁਸੀਂ ਇੱਥੋਂ ਚਲੇ ਜਾਣਾ ਹੈ? ਕਿਸ ਨੇ ਕਿਹਾ ਕਿ ਤੁਸੀਂ ਇੱਥੋਂ ਚਲੇ ਜਾਣਾ? ਸਾਡੀ ਸਾਂਝ ਨਹੀਂ ਟੁੱਟੀ। ਹਾਏ ਹਾਏ ਹਾਏ, ਸਾਡੀ ਸਾਂਝ ਨਹੀਂ ਸੀ ਟੁੱਟੀ। ਵਾਹ ਵਾਹ। ਟਰੱਕ ਆ ਗਏ, ਕਨਵਾਏ ਆ ਗਿਆ ਤੇ ਉਹਨਾਂ ਨੇ ਕਿਹਾ ਜੀ ਬੈਠੋ ਤੇ ਚਲੋ। ਹਿੰਦੂ ਸਾਨੂੰ ਚੜਾਉਂਦੇ ਸੀ। ਸਿੱਖਾਂ ਦਾ ਮੁੰਡਾ ਸ਼ਰਨਾ ਸੀਗਾ, ਮੀਂਹ ਪੈਂਦੇ ਦੇ ਵਿੱਚ ਭਿੱਜਿਆ ਪਿਆ ਸੀ ਪਾਣੀ 'ਚ, ਲੋਕਾਂ ਦੇ ਬਿਸਤਰੇ ਚੱਕ ਕੇ ਟਰੱਕ 'ਚ ਰੱਖਦਾ ਸੀ। ਲਓ ਜੀ ਇਹ ਵਿਛੜ ਚੱਲੇ ਆ, ਅਸੀਂ ਵੀ ਕਿ ਲਓ ਵੀ ਅਸੀਂ ਤਾਂ ਵਿਛੜ ਚੱਲੇ। ਮੇਰਾ ਜੀ ਜਨਮ ਹਰਿਆਣਾ ਕਸਬਾ ਆ, ਠੀਕ ਹੈ। 9 ਮੀਲ ਦੇ ਫਾਸਲੇ ਤੇ ਹੁਸ਼ਿਆਰਪੁਰ ਤੋਂ ਸ਼ਮਾਲ ਦੀ ਤਰਫ ਨੂੰ। ਠੀਕ ਹੈ। ਇਹ ਛੋਟੀਆਂ ਇੱਟਾਂ ਦਾ ਬਣਿਆ ਹੋਇਆ ਇੱਕ ਕਸਬਾ ਆ, ਉੱਚੀ ਜਗ੍ਹਾ ਦੇ ਉੱਤੇ ਮੌਜੂਦ ਆ, ਕਾਫੀ ਉੱਚੀ ਜਗ੍ਹਾ, 8-10 15 ਫੁੱਟ ਤੋਂ। ਉੱਥੇ ਮੇਰਾ ਜਨਮ ਆ। 8ਵੀਂ 'ਚ ਪੜ੍ਹਦਾ ਸੀ, 8ਵੀਂ ਤਕਰੀਬਨ ਮੁੱਕ ਗਈ ਸੀ ਤੇ ਪਾਰਟੀਸ਼ਨ ਹੋਈ ਆ। ਮੈਂ ਬਹੁਤ ਕੁਝ ਦੇਖਿਆ ਹੋਇਆ ਜੀ, ਔਰ ਕੱਲਾ ਦੇਖਿਆ ਹੀ ਨਹੀਂ ਹੋਇਆ, ਉਸ ਦੇਖੇ ਹੋਏ ਦੇ ਨਾਲ ਬੜਾ ਬਚਪਨ ਦੇ ਨਾਲ ਪਿਆਰ ਵੀ ਕੀਤਾ ਹੋਇਆ। ਹਾਂਜੀ, ਤੇ ਉਹ ਬਚਪਨ ਭੁੱਲਦਾ ਨਹੀਂ। ਇਹੀ ਵਜ੍ਹਾ ਕਿ ਉਹ ਬਚਪਨ ਭੁੱਲਦਾ ਨਹੀਂ। ਸਾਨੂੰ ਆਪਣਾ ਬਚਪਨ ਨਹੀਂ ਭੁੱਲਦਾ, ਬੜੀ ਮੁਸੀਬਤ ਹੈ। ਹਾਏ ਹਾਏ, ਨਾ ਗਲੀਆਂ ਭੁੱਲਦੀਆਂ, ਨਾ ਦੋਸਤ ਭੁੱਲਦੇ ਆ, ਨਾ ਸਕੂਲ ਦੇ ਕਲਾਸ ਫੈਲੋ ਭੁੱਲਦੇ ਆ, ਨਾ ਫੁੱਟਬਾਲ ਖੇਲਣੇ ਭੁੱਲਦੇ ਆ, ਨਾ ਚੋਅ ਦੇ ਵਿੱਚ ਕਬੱਡੀ ਰਾਤ ਸ਼ਾਮ ਵੇਲੇ ਖੇਲਣੀ ਭੁੱਲਦੀ ਆ, ਨਾ ਉੱਥੇ ਦੇ ਮਨਾਜ਼ਰ ਹੀ ਭੁੱਲਦੇ ਆ। ਫਿਰ ਹੁਣ ਅੱਜ ਤੁਸੀਂ ਆਪਣੇ ਪਿੰਡ ਦੁਬਾਰਾ ਜਾਣਾ ਚਾਹੁੰਦੇ ਹੋ? ਮੈਂ ਆਪਣੇ ਪਿੰਡ ਦੇ ਜਾਣਾ ਚਾਹੁੰਦਾ, ਮੈਂ ਪਿੰਡ ਦੇਖਣਾ ਚਾਹੁੰਦਾ। ਕੋਈ ਮੇਰਾ ਹਮ ਉਮਰ ਤੇ ਜ਼ਿੰਦਾ ਨਹੀਂ ਹੋਣਾ, ਮੈਨੂੰ ਯਕੀਨ ਆ, ਲੇਕਿਨ ਗਲੀਆਂ ਜਿਹੜੀਆਂ ਨੇ ਉਹ ਤਾਂ ਮੈਨੂੰ ਗਲੀਆਂ ਤਾਂ ਪਛਾਣ ਲੈਣਗੀਆਂ ਮੈਨੂੰ। ਇਹ ਖੇਡਦਾ ਹੁੰਦਾ ਸੀ ਇੱਥੇ। ਮੈਂ ਜਾਣਾ ਚਾਹੁੰਦਾ, ਮੈਂ ਆਪਣਾ ਮਹੱਲਾ ਦੇਖਣਾ ਚਾਹੁੰਦਾ, ਬਾਜ਼ਾਰ ਦੇਖਣਾ ਚਾਹੁੰਦਾ, ਸਾਰਾ ਪੁਰਾਣਾ ਕਸਬਾ ਜਿਹੜਾ ਉਹ ਦੇਖਣਾ, ਖੋਲੇ ਵੀ ਦੇਖਣਾ ਚਾਹੁੰਦਾ। ਦੀਵਾਨਖਾਨਾ ਸਾਡਾ ਢਹਿ ਚੁੱਕਾ ਹੋਇਆ, ਸਾਡਾ ਦੀਵਾਨਖਾਨਾ ਜਿਹੜਾ ਸੀ ਨਾ ਜੀ ਉਹ ਢਹਿ ਚੁੱਕਾ ਹੋਇਆ। ਅਗਰ ਇੱਕ ਇੱਟ ਵੀ ਹੋਏਗੀ ਤਾਂ ਮੈਂ ਪਛਾਣ ਲਾਂਗਾ। ਹਾਏ ਹਾਏ ਹਾਏ। ਜ਼ਮੀਨ ਵੀ ਆਪਣੀ ਦੇਖ ਕੇ ਆਊਂਗਾ, ਡੇਰੇ ਦੇਖ ਕੇ ਆਊਂਗਾ ਆਪਣੇ, ਜਿੱਥੇ ਜ਼ਮੀਨ 'ਚ ਡੇਰੇ ਖੂਹ ਲੱਗੇ ਹੋਏ ਸੀਗੇ। ਫੁੱਟਬਾਲ ਦੀਆਂ ਗਰਾਊਂਡਾਂ ਦੇਖ ਕੇ ਆਊਂਗਾ, ਮੁੰਡਿਆਂ ਨੂੰ ਖੇਲਦਾ ਦੇਖ ਕੇ। ਹਰਿਆਣੇ 'ਚ ਛੋਟੇ ਮੁੰਡਿਆਂ ਨੂੰ ਗਲੀਆਂ 'ਚ ਖੇਲਦੇ ਦੇਖੂੰਗਾ। ਰਾਣਾ ਸਾਹਿਬ ਦੇ ਨਾਲ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ। ਸਾਡੀ ਇੱਕ ਹੀ ਮਿੰਨਤ ਹੈ, ਇੱਕ ਹੀ ਦਰਖਾਸਤ ਹੈ ਇੰਡੀਅਨ ਸਰਕਾਰ ਤੋਂ ਕਿ ਰਾਣਾ ਸਾਹਿਬ ਦਾ ਵੀਜ਼ਾ ਅਸੀਂ ਅਪਲਾਈ ਇੱਥੋਂ ਪਾਕਿਸਤਾਨ ਤੋਂ ਕਰਦੇ ਹਾਂ, ਔਰ ਪਲੀਜ਼ ਖੁਦਾਰਾ ਉਸ ਵੀਜ਼ੇ ਨੂੰ ਐਕਸੈਪਟ ਕੀਤਾ ਜਾਵੇ। ਰਾਣਾ ਸਾਹਿਬ ਨੂੰ ਦੁਬਾਰਾ ਤੋਂ ਉਹਨਾਂ ਦਾ ਪਿੰਡ ਜਿੱਥੇ ਉਹਨਾਂ ਦਾ ਬਚਪਨ ਗੁਜ਼ਰਿਆ ਹੈ ਔਰ ਕਿੰਜ ਉਸ ਲਈ ਤੜਪ ਰਹੇ ਹਨ, ਇਹ ਤੜਪ ਤੁਸੀਂ ਦੇਖ ਲਈ ਹੈ। ਅਗਰ ਕੋਈ ਵੀ ਇਨਸਾਨ ਐਜ਼ ਏ ਹਿਊਮਨ ਮਤਲਬ ਇਸ ਉਮਰ ਦਾ ਸ਼ਖਸ, ਉਹਦੇ ਤੋਂ ਕਿਹੜੀ ਸਰਕਾਰ ਨੂੰ ਕੀ ਖਤਰਾ ਹੋ ਸਕਦਾ ਹੈ? ਸੋ ਸਾਡੀ ਮਿਹਨਤ ਹੈ ਇੰਡੀਅਨ ਸਰਕਾਰ ਦੇ ਅੱਗੇ ਕਿ ਇਹਨਾਂ ਦਾ ਵੀਜ਼ਾ ਐਕਸੈਪਟ ਕੀਤਾ ਜਾਵੇ, ਔਰ ਇੰਡੀਆ ਦੇ ਅੰਦਰ ਜਿਹੜੇ ਇਨਸਾਨ ਬੈਠੇ ਹਨ, ਜਿਹੜੇ ਇਨਸਾਨਾਂ ਨੂੰ ਸੋਚਦੇ ਹਨ, ਜਿਹੜੇ ਇਨਸਾਨਾਂ ਲਈ ਕੁਝ ਕਰਦੇ ਹਨ, ਜਿਹੜੇ ਦਰਦ ਰੱਖਦੇ ਹਨ, ਉਹਨਾਂ ਅੱਗੇ ਵੀ, ਉਹਨਾਂ ਤਨਜ਼ੀਮਾਂ ਅੱਗੇ, ਉਹਨਾਂ ਇਨਸਾਨਾਂ ਅੱਗੇ ਸਾਡੀ ਇਹ ਬੇਨਤੀ ਹੱਥ ਜੋੜ ਕੇ ਇਹ ਦਰਖਾਸਤ ਹੈ ਕਿ ਰਾਣਾ ਸਾਹਿਬ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਇੱਕ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੇ ਇਹ ਉਹ ਪਿੰਡ ਦੇਖ ਕੇ ਦੁਬਾਰਾ ਤੋਂ ਜੀਵਨ, ਦੁਬਾਰਾ ਤੋਂ ਹੱਸਣ ਖੇਡਣ, ਇਹਨਾਂ ਦੇ ਅੰਦਰ ਉਹ ਬੱਚਾ ਜਿਹੜਾ ਇਹਨਾਂ ਦੇ ਆਪਣੀ ਅੱਖਾਂ ਦੇ ਵਿੱਚ ਇੱਕ ਸੁੱਤਿਆ ਹੋਇਆ ਹੈ ਉਹ ਦੁਬਾਰਾ ਜਾਗੇ। ਔਰ ਯਕੀਨ ਜਾਣੋ ਉਸ ਬੱਚੇ ਦੇ ਜਾਗਣ ਦੀਆਂ ਜਿਹੜੀਆਂ ਖੁਸ਼ੀਆਂ ਦੇ ਨਾਲ ਸਾਡਾ ਪਾਕਿਸਤਾਨ ਔਰ ਇੰਡੀਆ ਮਹਿਕੇਗਾ, ਉਹ ਅਸੀਂ ਅੱਜ ਤੱਕ ਸ਼ਾਇਦ ਨਾ ਦੇਖ ਪਾਏ ਹੋਈਏ।